अस्सलाम वालेकुम नाज़रीन, मैं एजाज़ कमाल ते उम्मीद करते हैं कि तुम सारे ठीक होवोगे ते कामिला Assalamu alaikum. and where we are today. Today we're going to discover a new place around Manchester. It's called B29 Overexposed Crash Site. हाँ जी, ये बेसिकली ਸਾਈਟ ਜੀ ਪਲੇਨ ਕ੍ਰੈਸ਼ ਹੋਇਆ ਸੀ 1948 ਚ ਯੂਕੇ ਦੇ ਵਿੱਚ ਤੇ ਇਹਦਾ ਨਾਮ ਹੈ B48 B29 ਸੌਰੀ। ਤੇ ਪਲੇਨ ਕ੍ਰੈਸ਼ ਹੋਇਆ ਸੀ, ਉਹਦੇ ਵਿੱਚ ਜਿੰਨੇ ਲੋਕ ਸਨ ਸਾਰੇ ਜਿਹੜੇ ਉਹਨਾਂ ਦੀ ਡੈਥ ਹੋ ਗਈ ਸੀ 13 ਦੇ 13 ਲੋਕ ਦੀ। ਤੇ ਇਹ ਸਾਨੂੰ ਕਿਸੇ ਨੇ ਰეკਮੈਂਡ ਕੀਤੀ ਸੀ ਥੋੜਾ ਜਿਹਾ। ਇਹ ਤਕਰੀਬਨ 25 ਮਾਈਲ ਹੈ ਮੈਨਚੈਸਟਰ ਤੋਂ ਤੇ ਬੜੀ ਨਾਈਸ ਜਗ੍ਹਾ ਹੈ, ਵੈਦਰ ਵੀ ਬਹੁਤ ਅੱਛਾ ਸੀ। ਇਸ ਕਰਕੇ ਚਲੋ ਇਹ ਡਿਸਕਵਰ ਕਰਦੇ ਹਾਂ, ਨਾਲੇ ਵੀਡੀਓ ਬਣਾਉਣੇ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਕਿਹੋ ਜਿਹੀ ਲੁੱਕ ਹੈਗੀ ਹੈ। ਤੇ ਇਹ ਤੁਹਾਨੂੰ ਦਿਖਾਉਂਦੇ ਹਾਂ ਕਿੱਥੇ ਹੈਗੀ ਬੇਸਿਕਲੀ। ਕੈਨ ਯੂ ਸ਼ੋ them where exactly just Yeah. ਇਹ ਬਿਲਕੁਲ ਜੀ ਉਹ ਉੱਪਰ ਜਿਹੜੀ ਸਾਹਮਣੇ ਨਜ਼ਰ ਆ ਰਹੀ ਨੇ ਮਾਊਂਟਨ, ਇਹ ਉਹਨਾਂ ਦੇ ਉੱਪਰ ਪਲੇਨ ਬੇਸਿਕਲੀ ਕ੍ਰੈਸ਼ ਹੋਇਆ ਸੀ। ਤੇ ਲੇਕਿਨ ਇਹ ਕਿ ਯੂਕੇ ਜਿਹੜੇ ਇਹਨਾਂ ਦੀ ਗਵਰਨਮੈਂਟ, ਇਹਨਾਂ ਨੇ ਕਦੀ ਵੀ ਉਹ ਚੁੱਕਿਆ ਨਹੀਂ, ਉਹ ਸਾਰਾ ਪਲੇਨ ਉਹਦਾ ਸਾਰਾ ਕੁਝ ਮਟੀਰੀਅਲ ਉੱਥੇ ਉਂਝ ਦਾ ਉਂਝ ਹੀ ਪਿਆ ਵਾਪਸ। ਤੇ ਉਹ ਤੁਹਾਨੂੰ ਅਸੀਂ ਉੱਤੇ ਜਾਂਦੇ ਹਾਂ, ਦਿਖਾਉਂਦੇ ਨਾਲੇ ਸਾਰਾ ਕੁਝ ਜ਼ਰਾ ਉਹ ਕਰਦੇ ਹਾਂ ਥੋੜਾ। ਤੇ ਉਹਦੀ ਸਭ ਤੋਂ ਇੰਟਰਸਟਿੰਗ ਚੀਜ਼ ਜਿਹੜੀ ਹੈ ਸਭ ਤੋਂ ਇਹ ਹੀ ਹੈ ਕਿ ਉਹਦਾ ਜਿਹੜਾ ਸਾਰਾ ਕੁਝ ਬਚਿਆ ਜੋ ਵੀ ਉੱਥੇ ਪਿਆ ਵਾ, ਉਹਨਾਂ 13 ਲੋਕਾਂ ਦੀ ਮੈਮੋਰੀਜ਼ ਦੇ ਵਿੱਚ ਉਹ ਚੀਜ਼ਾਂ ਚੁੱਕੀਆਂ ਨਹੀਂ ਹੈਗੀਆਂ, ਸਾਰਾ ਕੁਝ ਉੱਥੇ ਉਂਝ ਦਾ ਉਂਝ ਹੀ ਪਿਆ ਵਾ। ਤੇ ਸਾਡੇ ਨਾਲ ਰਹੋ ਇਨਸ਼ਾਅੱਲਾ ਤਾਲਾ, ਉੱਪਰ ਚੱਲਦੇ ਤੁਹਾਨੂੰ ਵਿਖਾਉਂਦੇ ਹਾਂ ਜ਼ਰਾ। ਨਾਈਸ ਵੋਕ ਹੈ, ਨਾਈਸ ਵੈਦਰ ਹੈ, ਵਿਖਾਉਂਦੇ ਤੁਹਾਨੂੰ ਇਨਸ਼ਾਅੱਲਾ ਤਾਲਾ। ओके जी, ऊपर जाके मिलते हैं।
ਲੋ ਜੀ ਜੈਸਾ ਕਿ ਅਸੀਂ ਪਹੁੰਚ ਗਏ ਜਗ੍ਹਾ ਤੇ ਹਵਾ ਬਹੁਤ ਠੰਡੀ ਚੱਲ ਰਹੀ ਹੈ। ਮੌਸਮ ਬਹੁਤ ਖਤਰਨਾਕ ਲੱਗ ਰਿਹਾ ਇੱਥੇ ਦਾ ਨਾ। ਉੱਪਰ ਮੇਰੇ ਹਾਲੇ ਉੱਪਰ ਜ਼ਿਆਦਾ ਆ ਗਏ ਇਸ ਕਰਕੇ ਦੇਖੋ ਨਾ, ਹਵਾ ਬਹੁਤ ਜ਼ਬਰਦਸਤ ਚੱਲ ਰਹੀ ਹੈ, ਆਵਾਜ਼ ਹੀ ਨਹੀਂ ਬਿਲਕੁਲ ਨਿਕਲ ਰਹੀ ਹੈਗੀ। ਲੋ ਜੀ ਆ ਦੇਖੋ ਮੇਰੇ ਪਿੱਛੇ, ਤੁਸੀਂ ਦੇਖੋ ਜ਼ਰਾ, ਬਿਲਕੁਲ ਜਿਹੜਾ ਵਾ ਵਰਾਨਾ ਹੀ ਹੈਗਾ ਵਾ। ਅੱਲਾਹ ਤਾਲਾ ਬਹਰਹਾਲ ਬਚਾਵੇ। ਉਹ ਬਿਲਕੁਲ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਉੱਪਰ, ਸਾਰੀ ਜਿਹੜੀ ਪਹਾੜੀ ਉੱਪਰ ਨਜ਼ਰ ਆ ਰਹੀ ਹੈ। ਇੱਧਰ ਹੀ ਵੇਖ ਲਓ, ਚਾਰੋਂ ਪਾਸੇ ਕਿਸੇ ਪਾਸੇ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਹੈਗੀ। ਅੱਲਾਹ ਦੀ ਮਤਲਬ ਕਿੱਥੇ ਲਿਆ ਕੇ ਜਹਾਜ਼ ਸੁੱਟਿਆ ਵੀ। Kamila. Hello. So how you feel? What do you think about this site? Windy. Cold, yeah? Little cold. And there is Manchester. You can see Manchester. Yeah. But it take us about 1 hour. 1 ਘੰਟਾ ਲੱਗਾ ਜੀ ਸਾਨੂੰ ਦੇਖੋ ਇੱਥੇ ਆਉਣ ਤੱਕ, ਤੇ ਇੱਥੋਂ ਨਜ਼ਰ ਆ ਰਿਹਾ ਸਾਰਾ। ਤੇ ਇਹੀ ਮੇਰਾ ਖਿਆਲ ਲੱਗ ਰਹੀ ਸੜਕ ਜਿਹੜੀ ਹੈ, ਥੋੜਾ ਜਿਹਾ ਇਹਨਾਂ ਨੇ ਬਣਾਇਆ ਉੱਪਰ ਜਾਣ ਵਾਸਤੇ ਰਸਤਾ ਤੇ ਬੜਾ ਖੌਫਨਾਕ ਜਿਹਾ ਲੱਗ ਰਿਹਾ ਵਾ। ਅੱਲਾਹ ਤਾਲਾ ਖੈਰ ਹੀ ਕਰੇ। ਮਤਲਬ ਕਿ ਅਜੇ ਉੱਤੇ ਪਹੁੰਚਣੀ ਤੇ ਪਹਿਲੇ ਖੌਫ ਨਜ਼ਰ ਆ ਰਿਹਾ। ਇੱਥੋਂ ਜਾਂਦੇ ਉੱਤੋਂ ਬਾਰਿਸ਼ ਪਈ ਹੈ, ਬੜਾ ਪਾਣੀ ਹੋਇਆ ਪਿਆ ਹਰ ਪਾਸੇ। You think I can do this? Jump. You think so? Yeah. So finally, come on now. Your turn now. Try. Come. I will go round. ਬਹੁਤ ਗੰਦਾ ਰਸਤਾ ਹੈ ਜੀ ਇੱਧਰ ਦਾ। ਸ਼ੂਜ਼ ਪ੍ਰੋਪਰ ਨਹੀਂ ਸੀ ਤੇ ਫਿਰ ਰਸਤਾ ਬਹੁਤ ਗੰਦਾ ਹੈ ਇੱਧਰ ਦਾ। ਬਾਰਿਸ਼ ਪਈ ਨਾ, ਉਹਦੀ ਵਜ੍ਹਾ ਨਾਲ ਪਾਣੀ ਬਹੁਤ ਜ਼ਿਆਦਾ ਹੈ। ਲੇਕਿਨ ਉੱਪਰ ਤੇ ਜਾ ਕੇ ਰਹਾਂਗੇ ਅਸੀਂ, ਜਿੰਨੀ ਮਰਜ਼ੀ ਹੋ ਜਾਏ। ਲਓ ਜੀ ਇੱਕ ਹੋਰ ਅਨਦਰ ਸਟੋਰੀ। ਉੱਪਰ ਆਏ ਤੇ ਕਾਰ ਇੱਕ ਖਲੋਤੀ, ਪਤਾ ਨਹੀਂ ਕੀ ਇਹਦਾ, ਅੱਲਾ ਮਾਫ ਕਰੇ, ਤੇ ਇੱਥੇ ਖਲੋਤੀ ਹੈ ਜੇ ਜਹਾਜ਼ ਤੱਕ ਤੇ ਪਹੁੰਚੇ ਨਹੀਂ। ਬੜੀ ਕੋਈ ਅਜੀਬੋ ਗਰੀਬ ਜਿਹੀ ਜਗ੍ਹਾ ਲੱਗ ਰਹੀ ਹੈ ਜਿੱਥੇ ਜਹਾਜ਼ ਤਬਾਹ ਹੋ ਗਿਆ, ਕਾਰ ਬੰਦ ਪਈ ਹੈ। ਦੇਖੋ ਜ਼ਰਾ ਕਾਰ ਦੀ ਹਾਲਤ। ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਸਾਬਤ ਕਾਰ ਪਈ ਹੈ। ਅਗਰ ਇਹੀ ਕਾਰ ਹੁੰਦੀ ਕਿਤੇ ਹੋਰ ਹੁੰਦੀ ਤਾਂ ਦਿਲ ਕਰ ਹੁਣ ਤੱਕ ਚੁੱਕ ਕੇ ਲੈ ਜਾਂਦੇ। ਸਾਰਾ ਕੁਛ ਉਹਦੇ ਵਿੱਚ ਦੇਖੋ ਉਂਝ ਹੀ ਲੱਗਾ ਹੈ। ਤੇ ਇਹਦੀ ਪਤਾ ਨਹੀਂ ਕੀ ਸਟੋਰੀ ਹੈ। ਇਹਦੇ ਰਸਤੇ 'ਚ ਸਰਪ੍ਰਾਈਜ਼ ਹੀ ਮਿਲਿਆ ਸਾਨੂੰ। Kamila, you think we are on the right way? Yeah, I'm sure. ਮੈਨੂੰ ਤਾਂ ਇੰਝ ਲੱਗ ਰਿਹਾ ਕਿ ਜਿਵੇਂ ਗਲਤ ਆ ਗਏ ਅਸੀਂ, ਲੇਕਿਨ ਇਹ ਕਹੀ ਜਾ ਰਹੀ ਹੈ ਕਿਉਂਕਿ ਇੱਧਰ ਆ ਕੇ ਤਾਂ ਇੰਟਰਨੈਟ ਵੀ ਬੰਦ ਹੋ ਗਿਆ, ਨਾ ਉਹ ਮੈਪ ਸਹੀ ਤਰ੍ਹਾਂ ਕੰਮ ਕਰ ਰਿਹਾ। Our internet is even closed and map it doesn't work properly. But there was a different way. ਇਹ ਦੇਖੋ ਜੀ ਥੱਲੇ ਕਿੱਡੀ ਖੌਫਨਾਕ ਕਿਸਮ ਦੀ ਖਾਈ ਹੈ ਤੇ ਸਰਦੀ ਵੀ ਬਹੁਤ ਹੈ। ਹਵਾ ਇਤਨੀ ਠੰਡੀ ਚੱਲ ਰਹੀ ਹੈ ਕਿ ਹੁਣ ਤਾਂ ਇੰਝ ਲੱਗ ਰਿਹਾ ਕਿ ਪਤਾ ਨਹੀਂ ਗਲਤੀ ਹੋ ਗਈ ਉੱਪਰ ਆ ਕੇ, ਕੋਈ ਰਸਤਾ ਨਾ ਭੁੱਲ ਜਾਈਏ। ਖੌਫ ਆ ਰਿਹਾ ਉੱਪਰ ਆ ਕੇ। ਇਹ ਦੇਖੋ ਜ਼ਰਾ ਸਾਰਾ ਜਿਹੜਾ ਨਾ ਥੱਲੇ ਵੇਖੋ ਕਿਹੜੀ ਖਾਈ ਹੈ। ਤੇ ਇਹੀ ਰਸਤਾ ਜੇ ਇੱਥੇ ਜਾਣ ਦਾ, ਨਾ ਕੋਈ ਪ੍ਰੋਪਰ ਅੱਗੇ ਹਲਕਾ ਜਿਹਾ ਪੈਰ ਸਲਿਪ ਹੋਵੇ ਤਾਂ ਬੰਦਾ ਥੱਲੇ ਜਾ ਪਵੇ। ਸਾਨੂੰ ਤਾਂ ਅੰਦਾਜ਼ਾ ਹੀ ਨਹੀਂ ਸੀਗਾ ਕਿ ਇਹੋ ਜਿਹਾ ਰਸਤਾ ਹੋਏਗਾ ਉੱਪਰ ਜਾਣ ਦਾ। ਬਹਰਹਾਲ ਚੱਲਦੇ ਹਾਂ ਜੀ, ਵੇਖਦੇ ਹੁਣ ਅੱਧੇ ਰਸਤੇ 'ਚ ਤੇ ਆ ਗਏ। ਹੁਣ ਇੱਥੋਂ ਤੇ ਨਹੀਂ ਵਾਪਸ ਮੁੜਨਾ ਹੈਗਾ, ਉੱਪਰ ਜਾਵਾਂਗੇ। ਲਓ ਜੀ ਫਾਈਨਲੀ ਪਹੁੰਚ ਗਏ ਅਸੀਂ। ਇਹ ਦੇਖੋ ਜ਼ਰਾ ਕੁਛ ਚੰਦ ਕੇ ਲੋਕ ਸਾਨੂੰ ਨਜ਼ਰ ਆਏ। ਬੂਟਾਂ ਦੀ ਹਾਲਤ ਵੇਖ ਲਓ ਮੇਰੇ ਦੀ, ਪਾਣੀ ਹੋ ਗਏ। ਤੇ ਫਾਈਨਲੀ ਉਹ ਸਾਹਮਣੇ ਮੇਰੇ ਖਿਆਲ ਅਸੀਂ ਪਹੁੰਚ ਗਏ ਹਾਂ। ਤਕਰੀਬਨ ਕੋਈ 1.5 ਘੰਟੇ ਦੀ ਵਾਕ ਤੋਂ ਬਾਅਦ। ਤੇ ਬਸ ਇਹ ਦੇਖੋ ਜੀ ਫਾਈਨਲੀ ਪਹੁੰਚ ਗਏ। ਇਹ ਜੇ ਜੀ ਜਹਾਜ਼ ਦਾ ਸਾਰਾ ਜਿਹੜਾ ਜੋ ਕੁਛ ਵੀ ਹੈ, ਇਹ ਹਰ ਚੀਜ਼ ਦੀ ਪਈ, ਪੂਰਾ ਜਹਾਜ਼ ਪਿਆ ਵਾ। ਅੱਲਾ ਰਹਿਮ ਕਰੇ ਜੀ, ਅੱਲਾਹ ਤਾਲਾ ਇਸ ਤਰ੍ਹਾਂ ਦੀ ਮੌਤ ਤੋਂ ਹਰ ਬੰਦੇ ਨੂੰ ਬਚਾਏ। ਜਿਹੜੇ ਲੋਕ ਸਫ਼ਰ ਕਰਦੇ ਨੇ ਉਹਨਾਂ ਨੂੰ ਤਾਂ ਅੰਦਾਜ਼ਾ ਹੋਏਗਾ ਇਸ ਚੀਜ਼ ਦਾ
देखो जरा पूरा जहाज़, ਇਹਦਾ ਮਲਬਾ ਸਾਰਾ ਹਜੇ ਵੀ ਇੱਥੇ ਇੰਜ ਦਾ ਇੰਜ ਹੀ ਪਿਆ। ਇਹ ਵੈਸੇ ਬੜੀ ਨਾ ਹੈਰਾਨਗੀ ਦੀ ਗੱਲ ਹੈ ਕਿ ਜੇ ਆਪਣਾ ਚੁੱਕ ਕੇ ਨਹੀਂ ਲੈ ਗਏ ਜਾਂ ਕੋਈ ਚੀਜ਼ ਨਹੀਂ। ਇਹ 13 ਲੋਕ ਸਨ ਜੀ ਜਿਹੜੇ ਇਹਦੇ ਵਿੱਚ ਜਿਹਨਾਂ ਦੀ ਡੈਥ ਹੋਈ ਹੈ, ਕੋਈ ਵੀ ਨਹੀਂ ਬਚਿਆ ਸੀਗਾ। ਇਹ ਦੇਖੋ ਇਹ ਸਾਹਮਣੇ ਮੇਰਾ ਖਿਆਲ ਪਤਾ ਨਹੀਂ ਇੰਜਨ ਲੱਗ ਰਿਹਾ, ਸ਼ਾਇਦ ਇੰਜਨ ਹੀ ਪਿਆ। ਇਸ ਇੰਜਨ ਹੀ ਹੈ, ਇਸ ਲੁੱਕ ਲਾਈਕ ਇੰਜਨ। I don't know. ਇਹ ਦੇਖੋ ਇਹ ਵੀ ਇੰਜਨ ਹੀ ਲੱਗ ਰਿਹਾ। ਪਤਾ ਨਹੀਂ ਕੀ ਚੀਜ਼ ਹੈਗੀ ਹੈ, ਖੌਫ ਆ ਰਿਹਾ, ਅੱਲਾ ਰਹਿਮ ਕਰੇ। ਬੜਾ ਹੀ ਵੈਸੇ ਲਾਈਫ ਦਾ ਮੇਰਾ ਵੀ ਬੜਾ ਅਜੀਬ ਐਕਸਪੀਰੀਅੰਸ ਰਿਹਾ ਜੀ ਇੱਥੇ ਆ ਕੇ। ਤੇ ਕਦੇ ਸੋਚਿਆ ਨਹੀਂ ਸੀ ਕਿ ਜਹਾਜ਼ ਤਬਾਹ ਅੱਖਾਂ ਨਾਲ ਵੇਖ ਲਵਾਂਗੇ। ਇਹ ਵੇਖੋ ਮੇਰਾ ਖਿਆਲ ਰੈਡੀਏਟਰ ਲੱਗ ਰਿਹਾ। ਉਹ ਬੜੀ ਦੂਰ ਤੱਕ ਜਿਹੜਾ ਨਾ ਹਰ ਚੀਜ਼ ਪਈ ਹੋਈ ਹੈ, ਕਾਫੀ ਜਗ੍ਹਾ ਤੇ ਫੈਲਿਆ ਹੈ। ਜਿੰਨੇ ਵੀ ਸਾਰਾ ਕੁਝ ਜਿਹੜਾ ਨਾ ਜਹਾਜ਼ ਕਿਹੜਾ ਛੋਟਾ ਹੁੰਦਾ, ਲੇਕਿਨ ਖੈਰ ਇਹ ਤਾਂ ਛੋਟਾ ਹੀ ਜਹਾਜ਼ ਲੱਗ ਰਿਹਾ ਵਾ। ਜਿਹੜੇ 13 ਲੋਕ ਸਨ ਸਿਰਫ, ਜ਼ਿਆਦਾ ਬੜਾ ਜਹਾਜ਼ ਨਹੀਂ ਸੀ ਹੈਗਾ। ਇਹ ਦੇਖੋ ਜੀ ਖਾਮੋਸ਼ੀ ਹੈ, ਸन्नाटा, ਇੱਕ ਖੌਫ ਹੈਗਾ ਇਸ ਜਗ੍ਹਾ ਤੇ ਨਾ। ਇਹ ਮੇਰਾ ਖਿਆਲ ਇਹਨਾਂ ਨੇ ਕਬਰ ਹੈ ਕਿਸੇ ਦੀ, ਪਤਾ ਨਹੀਂ ਕੀ ਹੈ, ਉਹਨਾਂ ਦੀ ਨਿਸ਼ਾਨੀ ਦੇ ਵਿੱਚ ਇਹਨਾਂ ਨੇ ਬਣਾਈ ਹੈ, ਯਾਦਗਾਰ ਦੇ ਵਿੱਚ। ਇਹ ਵੇਖੋ ਜਰਾ ਕਬਰ, ਇਹ ਦੇਖੋ ਨਾ ਇੱਥੇ ਆ ਕੇ ਇੰਜ ਲੱਗ ਰਿਹਾ ਕਿ ਇੱਕ ਖੌਫ ਹੈ, ਇੱਕ ਬਿਲਕੁਲ ਨਾ ਜਿਵੇਂ ਸन्नाटा ਹੈ, ਡਰ ਹੈ ਕਿ ਬੰਦੇ ਨੂੰ ਨਾ ਜਿਵੇਂ ਤਕਲੀਫ, ਆਵਾਜ਼ ਕਿਸੇ ਦੀ ਜਿਵੇਂ ਤਕਲੀਫਾਂ ਦੀ ਤੁਹਾਨੂੰ ਮਹਿਸੂਸ ਹੁੰਦਾ ਉੱਪਰ ਆ ਕੇ, ਜਿੱਥੇ 13 ਲੋਕਾਂ ਦੀ ਇੰਜ ਮੌਤ ਹੋਈ ਹੋਵੇ। ਅੱਲਾ ਰਹਿਮ ਕਰੇ, ਅੱਲਾਹ ਤਾਲਾ ਬਾਰਲ ਜੀ ਸਭ ਨੂੰ ਮਹਿਫੂਜ਼ ਰੱਖੇ ਜਿਹੜੇ ਲੋਕ ਸਫ਼ਰ ਕਰਦੇ ਨੇ, ਇਹੋ ਜਿਹੀ ਮੌਤ ਕਿਸੇ ਨੂੰ ਨਾ ਆਵੇ। ਦੇਖੋ ਕੀ ਹਾਲ ਹੋਈ ਹੈ, ਕਿੱਡਾ ਵੱਡਾ ਜਹਾਜ਼ ਹੁੰਦਾ ਤੇ ਕਿੰਜ ਪਿਆ, ਪੁਰਜੀ ਹੋਇਆ ਪਈ ਹਰ ਚੀਜ਼। ਓਹੋ ਅੱਲਾਹ ਤਾਲਾ ਰਹਿਮ ਕਰੇ। ਤੇ ਉਹ ਮੇਰੇ ਖਿਆਲ ਸਾਹਮਣੇ ਉਹ ਦੂਰ ਤੱਕ ਇਹ ਚੀਜ਼ ਪਈ ਨਜ਼ਰ ਆ ਰਹੀ ਨਾ, ਬਿਲਕੁਲ ਕਾਫੀ ਦੂਰ ਤੱਕ। ਬਿਲਕੁਲ ਸ਼ਹਿਰ ਤੋਂ ਕੋਈ ਇਤਨਾ ਦੂਰ ਵੀ ਨਹੀਂ ਹੈਗਾ, ਤੇ ਬਿਲਕੁਲ ਨਜ਼ਦੀਕ ਹੀ ਹੈ। ਇਹ ਦੇਖੋ ਜੀ, ਇੱਥੋਂ ਸਾਰਾ ਵੇਖੋ, ਇਹ ਬਿਲਕੁਲ ਸਾਰਾ ਜਹਾਜ਼ ਹੈ ਪਿਆ ਜੀ, ਹਰ ਚੀਜ਼ ਇੱਥੇ ਪਈ ਹੋਈ ਹੈ। ਇਹ ਉੱਪਰ ਇਹਨਾਂ ਨੇ ਜਿਹੜਾ ਵਾ ਮੇਰੇ ਖਿਆਲ ਦੀ ਯਾਦਗਾਰ ਜਿਹਦੇ ਵਿੱਚ ਬਣਾਇਆ ਇਹਨਾਂ ਨੇ, ਮਤਲਬ ਇੱਥੇ ਦਾ ਸੈਂਟਰਲ ਪੁਆਇੰਟ ਹੈ ਆਈ ਥਿੰਕ। Yeah. So look like I think they mentioned their dates and this all stuff. ਹੁਣ ਬਿਲਕੁਲ ਇੱਥੇ ਉੱਪਰ ਆ ਕੇ ਉਹ ਸਾਹਮਣੇ ਥੱਲੇ ਮੈਨਚੈਸਟਰ ਨਜ਼ਰ ਆ ਰਿਹਾ ਜੀ, ਬਿਲਕੁਲ ਥੱਲੇ। ਕਿੰਨੀ ਉੱਚੀ ਪਹਾੜੀ ਹੈ ਥੱਲੇ, ਬਿਲਕੁਲ ਉਹ ਰੋਡ ਜਿੱਥੋਂ ਅਸੀਂ ਆਏ ਇੱਧਰ, ਇਹਦੇ ਉੱਪਰ ਇਹ ਨਹੀਂ ਗਿਆ, ਇੱਥੇ ਪਿਛਲੀ ਸਾਈਡ ਤੇ। ਅੱਲਾਹ ਤਾਲਾ ਸਾਨੂੰ ਵੀ ਖੈਰ ਕਰੀਏ ਨਾ, ਵਾਪਸ ਲੈ ਕੇ ਜਾਵੇ ਜਿਹੋ ਜਿਹਾ ਰਸਤਾ ਤੇ ਆਪ ਖੁਦ ਖੌਫ ਆ ਰਿਹਾ ਤੇ ਆਪ। Think we're going in the right way? Yeah? Look like scary. Very scary. This is nature. Nature? ਲੋ ਜੀ ਆ ਦੇਖੋ ਨੀਚੇ ਅਸੀਂ ਉਹ ਉੱਪਰੋਂ ਆਏ ਹਾਂ ਤੇ ਉਹ ਥੱਲੇ ਆਈ ਨਜ਼ਰ ਆ ਰਹੀ ਹੈ। ਦੇਖੋ ਕੀ ਹਾਲਤ ਹੋਈ ਹੈ। What happened with your shoes? ਇਹ ਵੇਖ ਲਓ ਜੀ ਬੂਟਾਂ ਦੇ ਹਾਲਾਤ। ਇੱਧਰ ਮੇਰੇ ਵੇਖੋ ਜ਼ਰਾ, ਪਾਣੀਓ ਪਾਣੀ ਹਰ चीज़, जराबां गिलियाँ, बूट गीले, इस किस्म का रोड। अच्छा जी, फाइनली वापस आ गए हैं हम लोग। तो आपने जैसा कि देखा है ऊपर बड़ा इंटरेस्टिंग है, लेकिन ये कि अगर आप लोग जाते हैं तो प्रॉपर शूज़ साथ लेके जाएं, क्योंकि रोड जो है वो बहुत होता है, कोई डायरेक्शन भी नहीं है। तो लेकिन ये कि अच्छा मज़ा आया है, एडवेंचर के लिए ठीक है। वेदर अच्छा हो तो जाना चाहिए ऊपर। तो अगर आपको ये वीडियो पसंद आए तो इसको लाइक करें और इस चैनल को भी सब्सक्राइब करें। इंशाल्लाह दोबारा फिर मुलाकात